On drug issue, the governor said, situation is such that if we go to villages, villagers say drugs are available like grocery items at general stores. Police may not be knowing, but villagers know everything. It is a matter of worry. It is not the question of adults only. Drugs have entered schools and children are getting addicted. Parents are feeling helpless. ਬੱਚੇ ਵੀ ਸਕੂਲਾਂ ਦੇ ਐਡਿਕਟ ਨੇ, ਗਰੋਸਰੀ ਸਟੋਰਾਂ ਦੇ ਉੱਤੇ ਕਰਿਆਨੇ 'ਚ ਵਾਂਗ ਚੀਜ਼ਾਂ ਮਿਲਦੀਆਂ ਨੇ ਔਰ ਬੱਚੇ ਜਿਹੜੇ ਨੇ ਉਹ ਘਰੋਂ ਚੋਰੀ ਕਰਕੇ ਵੀ ਡਰੱਗਸ ਖਾਂਦੇ ਨੇ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਸਾਡੇ ਕਾਫੀ ਸਾਰੇ ਜਿਹੜੇ ਵਿਊਅਰਸ ਨੇ ਉਹ ਲਾਈਵ ਚੈਟ ਕਰ ਰਹੇ ਨੇ ਔਰ ਚੜ੍ਹਦੀ ਕਲਾ ਦੇ ਮੈਸੇਜ ਨੇ, ਫਤਿਹ ਦੇ ਮੈਸੇਜ ਨੇ ਔਰ ਜਿਸ ਤਰ੍ਹਾਂ ਕਿ ਜਗਸੀਰ ਸਿੰਘ ਸਿੱਧੂ ਜੀ ਹਮੇਸ਼ਾ ਜਿਹੜਾ ਵਟਸਐਪ ਗਰੁੱਪਾਂ ਦੇ ਉੱਪਰ ਆਪਣਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਸ਼ੇਅਰ ਕਰਦੇ ਨੇ। ਸੋ ਮੈਂ ਫਿਆਜ਼ ਅਨਵਰ ਜੀ ਕੱਲ ਵੀ ਆਏ ਸੀ, ਸੋ ਅੱਜ ਵੀ ਕਹਿ ਰਹੇ ਕਿ ਨਾਈਸ ਪ੍ਰੋਗਰਾਮ ਸਰ ਫਰੋਮ ਲਖਨਊ, ਸੋ ਵੈਲਕਮ। ਸੋ ਤਜਿੰਦਰ ਸਿੰਘ ਜੀ ਵੀ ਆਏ ਨੇ ਔਰ ਜਾਕੂਬ ਜੀ ਵੀ ਅੱਜ ਆਏ ਨੇ। ਮੇਰੇ ਖਿਆਲ ਠੰਡ ਬੜੀ ਘਰ ਹੀ ਬੈਠੇ ਨੇ, ਕਾਫੀ ਸਾਰੇ ਮੈਸੇਜ ਲਿਖੇ ਨੇ ਉਹਨਾਂ ਨੇ ਸਾਨੂੰ। ਸੋ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ। ਜੀ ਡਾਕਟਰ ਸਾਹਿਬ ਤੁਸੀਂ ਕਰਨਾ ਚਾਹੋਗੇ ਰੈਕਗਨਾਈਜ਼ ਕਿ ਮੈਂ ਆਪਣਾ ਇਸ਼ੂ ਵਾਲੀ ਚਲੀਏ? ਮੇਰਾ ਖਿਆਲ ਹੈ ਵੀ ਅਸੀਂ ਕਿਉਂਕਿ ਟਾਈਮ ਵੀ ਥੋੜਾ ਵਕਤ ਦਾ ਵੀ ਧਿਆਨ ਰੱਖੀਏ। ਅੱਜ ਲਾਸਟ ਪ੍ਰੋਗਰਾਮ ਹੈ ਔਰ ਅਸੀਂ ਪ੍ਰੋਗਰਾਮ ਤੋਂ ਬਾਅਦ ਵਾਸ਼ਿੰਗਟਨ ਡੀਸੀ ਕੂਚ ਕਰਨਾ ਹੈ। ਆਲਮੋਸਟ 5 ਘੰਟੇ ਦੀ ਡਰਾਈਵ ਹੈ ਜੀ। ਸੋ ਹੁਣ ਅੱਜ ਵਕਤ ਸਿਰ ਹੀ ਖਤਮ ਕਰਾਂਗੇ ਜੀ। ਨੋ ਪ੍ਰੋਬਲਮ। ਸੋ ਮੈਂ ਪਹਿਲਾਂ ਹਾਂਜੀ ਪੰਜਾਬ ਦੇ ਗਵਰਨਰ ਨੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੋਂ ਬਾਅਦ ਕਿਹਾ ਹੈ ਕਿ ਪਿੰਡਾਂ ਵਿੱਚ ਆਮ ਕਰਿਆਨੇ ਦੀਆਂ ਦੁਕਾਨਾਂ ਤੇ ਵੀ ਡਰੱਗਸ ਵੇਚੀਆਂ ਜਾਂਦੀਆਂ ਹਨ, ਸਕੂਲੀ ਬੱਚੇ ਵੀ ਡਰੱਗਸ ਦਾ ਸ਼ਿਕਾਰ ਹਨ। ਆਖਿਰ ਕੌਣ ਪੰਜਾਬ ਦੀ ਜਵਾਨੀ ਡਰੱਗਸ ਦੇ ਹਵਾਲੇ ਕਰਨ ਜਾ ਰਿਹਾ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਇਹ ਇਵੇਂ ਹੀ ਹੈ ਕਿ ਜਿਵੇਂ ਕਸਾਈ ਬੱਕਰਿਆਂ ਨੂੰ ਕਹਿ ਰਿਹਾ ਹੋਏ ਕਿ ਵੀ ਤੈਨੂੰ ਕੌਣ ਮਾਰ ਸਕਦਾ, ਤੂੰ ਇੰਨਾ ਇਨੋਸੈਂਟ ਹੈ, ਇੰਨਾ ਤੂੰ ਪਰ ਕਿਸੇ ਦਾ ਨੁਕਸਾਨ ਨਹੀਂ ਕਰਦਾ, ਆਪਣਾ ਤੂੰ ਚੋਗਾ ਆਪਣਾ ਲੈਂਦਾ ਆਪਣਾ ਔਰ ਆਪਣੇ ਤੱਕ ਰਹਿੰਦਾ, ਤੇਰਾ ਕਿਸੇ ਨਾਲ ਵੈਰ ਨਹੀਂ, ਤੇ ਨਾਲ ਹੀ ਉਹਨੂੰ ਉਹ ਕਹਿ ਰਿਹਾ ਹੁੰਦਾ ਵੀ ਕੋਈ ਗੱਲ ਨਹੀਂ, ਬਸ ਤੂੰ ਮੇਰਾ ਹੀ ਖਾਜਾ ਹੈ, ਅਲਟੀਮੇਟਲੀ ਮੇਰਾ ਹੀ ਸ਼ਿਕਾਰ ਹੈ। ਬਿਲਕੁਲ। ਹੁਣ ਪੰਜਾਬ ਦਾ ਗਵਰਨਰ ਬਨਵਾਰੀ ਲਾਲ ਪ੍ਰੋਹਤ, ਔਰ ਇਹ ਬਨਵਾਰੀ ਲਾਲ ਪ੍ਰੋਹਤ ਪੰਜਾਬ ਦਾ ਗਵਰਨਰ ਬਣਨ ਤੋਂ ਪਹਿਲਾਂ ਵੈਸਟ ਬੰਗਾਲ ਦਾ ਵੀ ਰਿਹਾ, ਮੇਘਾਲਿਆ ਦਾ ਵੀ ਰਿਹਾ, 2-3 ਵਾਰੀ MP ਵੀ ਰਿਹਾ, MLA ਵੀ ਰਿਹਾ, ਪੂਰਾ ਰੜਿਆ ਹੋਇਆ RSS ਦਾ ਹਿੰਦੂਤਵੀ ਮਾਈਂਡਸੈਟ ਪੂਰਾ ਘਿਸਿਆ ਹੋਇਆ, ਸਾਨ ਤੇ ਚਾੜਿਆ ਹੋਇਆ, ਉਸ ਕਿਸਮ ਦਾ ਇਹ ਹੈ। ਔਰ ਇਹਨੇ ਆਲਰੇਡੀ ਹਾਲਾਂ ਸਾਲ ਕੀ ਹੋਇਆ ਇਹਨੂੰ, ਭਗਵੰਤ ਮਾਨ ਨੂੰ ਈਵਨ ਗਵਰਨਰ ਨਾਲੋਂ ਜ਼ਿਆਦਾ ਇਹ ਐਜ਼ ਏ ਐਡਮਿਨਿਸਟ੍ਰੇਟਰ ਬਿਹੇਵ ਕਰਦਾ ਹੈ। ਜਿਵੇਂ ਉਹਨਾਂ ਨੇ ਕੌਨਫੀਡੈਂਸ ਵੋਟ ਲੈਣਾ ਸੀ ਤੇ ਇਹਨੇ ਸੈਸ਼ਨ ਹੀ ਮੁਲਤਵੀ ਕਰਤਾ ਹੈ, ਇਵੇਂ 1-2 ਫਾਈਲਾਂ ਜਿਹੜੀਆਂ ਨੇ ਉਹ ਵਾਪਸ ਭੇਜ ਦਿੱਤੀਆਂ ਔਰ ਇਸ ਕਿਸਮ ਦਾ ਕਰਦਾ। ਲੇਕਿਨ ਅਸੀਂ ਜਦੋਂ ਇਹ ਰਿਪੀਟਡਲੀ ਕਹਿੰਦੇ ਹਾਂ ਵੀ ਇਹਨਾਂ ਨੇ ਜਿਹੜੇ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਹਵਾਲੇ ਨਾਲ ਉਹਨਾਂ ਨੂੰ ਸੈਂਟਰਲ ਫੋਰਸਿਸ ਦੇ ਹਵਾਲੇ ਕੀਤਾ ਔਰ ਆਲਮੋਸਟ 6 ਸਰਹੱਦੀ ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਤਰਨਤਾਰਨ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਫਿਰੋਜ਼ਪੁਰ, ਫਾਜ਼ਿਲਕਾ, ਇਹ ਅੱਧੇ ਫੌਜ ਦੇ ਹਵਾਲੇ ਨੇ। ਸੋ ਅੱਧਾ ਪੰਜਾਬ 50,200 ਸਕੁਅਰ ਕਿਲੋਮੀਟਰ ਚੋਂ ਅੱਧੇ ਪੰਜਾਬ 'ਚ ਆਲਰੇਡੀ ਉਹ ਬੈਠੇ ਹੋਏ ਨੇ। ਲੇਕਿਨ ਇਸ ਗੱਲ ਨੂੰ ਯਕੀਨੀ, ਇਸ ਤੋਂ ਪਹਿਲਾਂ ਇੱਕ ਖਬਰ ਆਈ ਸੀ ਕਿ ਵੀ ਸਰਕਾਰ ਨੇ ਜਦੋਂ ਉਹਨਾਂ ਦੀ ਇੰਟੈਲੀਜੈਂਸ ਜਿਹੜੀ ਹੈ ਰਿਵਿਊ ਹੋਇਆ, ਅੱਡ DGP ਔਰ ਦੂਜੇ ਉੱਥੇ ਆਏ ਦਿੱਲੀ ਦੇ ਵਿੱਚ, ਤੇ ਉਹਨਾਂ ਨੇ ਔਰ ਇਹ ਅਮਿਤ ਸ਼ਾਹ ਨੇ ਉਹਨਾਂ ਨੂੰ ਗੱਲ ਕਹੀ ਕਿ ਜੀ ਸਾਨੂੰ ਸਰਹੱਦੀ ਇਲਾਕਿਆਂ ਦੇ ਲੋਕਾਂ ਨੂੰ ਜ਼ਿਆਦਾ ਪੈਟਰੀਓਟਿਕ ਬਣਾਉਣ ਦੀ ਲੋੜ ਹੈ। ਔਰ ਉਹਦੇ ਤੋਂ ਅਸੀਂ ਉਦੋਂ ਇਹ ਅੰਦਾਜ਼ਾ ਲਾਇਆ ਸੀ ਕਿ ਵੀ ਇਹਨਾਂ ਦੀ ਜਿਵੇਂ ਇਹਨਾਂ ਨੇ ਜੰਮੂ ਕਸ਼ਮੀਰ ਦੀ ਡੈਮੋਗ੍ਰਾਫੀ ਸਾਰੀ ਬਦਲ ਦਿੱਤੀ ਹੈ ਔਰ ਕਿਵੇਂ 5 ਡਰਟੀ ਡੀਜ਼ ਦੇ ਥੱਲੇ ਕਿਵੇਂ ਆਬਾਦੀਆਂ ਲਿਆ ਕੇ ਅੱਗੇ ਪਿੱਛਾ ਕਰ ਰਹੇ ਨੇ, ਵੀ ਇਹ ਜਿਸ ਤੇਜ਼ੀ ਨਾਲ ਪੰਜਾਬ ਦੇ ਵਿੱਚ UP ਬਿਹਾਰ ਦਾ ਇਨਫਲਕਸ ਹੈ ਔਰ ਇਹ ਬਾਰਡਰ ਏਰੀਆ ਦੇ ਵਿੱਚ ਵੀ ਆਪਣੇ ਇਸ ਕਿਸਮ ਦੇ ਕਿ ਜਿਹੜੇ ਪੈਟਰੀਓਟਿਕ ਹੋਣ, ਉਹਨਾਂ ਨੇ ਕਿਹਾ ਜੀ ਜਿਹੜੇ ਦੇਸ਼ ਭਗਤ ਹੋਣ। ਹਾਲਾਂਕਿ ਹਕੀਕਤ ਇਹ ਹੈ ਵੀ ਹਰ ਜੰਗ ਜਿਹੜੀ ਪਾਕਿਸਤਾਨ ਦੇ ਨਾਲ ਇਸ ਪੀਰੀਅਡ 'ਚ ਹੋਈ, ਇਹੀ ਸਰਹੱਦੀ ਜ਼ਿਲ੍ਹੇ ਨੇ ਜਿਨ੍ਹਾਂ ਨੇ ਸਭ ਤੋਂ ਵੱਧ ਸਫ਼ਰ ਕੀਤਾ ਔਰ ਉਹਨਾਂ ਨੇ ਹਮੇਸ਼ਾ ਹੀ ਉਹ ਮੁਲਕ ਦੇ ਲਈ ਖੜੇ ਰਹੇ। ਹੁਣ ਸ਼ਾਇਦ ਕਹਾਣੀ ਵੱਖਰੀ ਹੋਏ, ਇਹਨਾਂ ਨੂੰ ਇਹ ਪਤਾ ਹੈ ਵੀ ਜੋ ਇਹਨਾਂ ਨੇ
ਸਿੱਖ ਕੌਮ ਨਾਲ ਕੀਤਾ, ਹੁਣ ਇਹਨਾਂ ਦੀ ਫੌਜ ਲਈ ਜਾਂ ਇਹਨਾਂ ਲਈ ਨਹੀਂ ਕਿਸੇ ਨੇ ਲੜਨਾ ਮਰਨਾ ਹੈ, ਰਾਦਰ ਇਹਨਾਂ ਨੂੰ ਜਿਹੜਾ ਕਰਨਗੇ, ਇਸ ਲਈ ਉੱਥੋਂ ਬਦਲਣਾ ਵੀ ਚਾਹੁੰਦੇ ਨੇ। ਹੁਣ ਇਹ ਗਵਰਨਰ ਜਿਹੜਾ ਇਹਦਾ ਈਵਨ ਇਹ ਮਹਿਕਮਾ ਨਹੀਂ ਹੈ, ਲੇਕਿਨ ਉਹ 6 ਇਹਨਾਂ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਤੇ ਚੜ੍ਹਿਆ ਕਿ ਜੀ ਮੈਂ ਇਹ ਦੇਖਣਾ ਹੈ ਕਿ ਵੀ ਪਿੰਡਾਂ ਦੇ ਵਿੱਚ ਕਿਵੇਂ ਜਿਹੜਾ ਹੈ ਉਹ ਆਪਸ ਦੇ ਵਿੱਚ ਅੰਡਰਸਟੈਂਡਿੰਗ ਪੈਦਾ ਹੋਏ, ਦੂਜਾ ਹੋਏ। ਔਰ ਉਸ ਤੋਂ ਬਾਅਦ ਜਿਹੜਾ ਹੈ ਉਹ ਲਗਭਗ ਸਾਰਿਆਂ 'ਚ ਹੀ ਗਿਆ। ਜਿਹੜਾ ਉਹਨੇ ਪ੍ਰੈਸ ਕਾਨਫਰੰਸ ਮੀਡੀਆ ਦੇ ਸਾਹਮਣੇ ਕਿਹਾ, ਉਹਦੀ ਹੈਡਲਾਈਨ ਖਬਰ ਦੀ ਬਣੀ ਹੈ ਕਿ ਪੰਜਾਬ ਗਵਰਨਰ ਪ੍ਰੋਹਤ ਸੇਜ਼ drugs have entered schools, children getting addicted। ਔਰ ਇਹ 2 ਦਿਨ ਦਾ ਦੌਰਾ ਉਹਨੇ ਕੀਤਾ ਉਹਨੇ, ਔਰ ਉਹਦੇ ਜਿਹੜੇ ਐਗਜ਼ੈਕਟ ਲਫ਼ਜ਼ ਨੇ, on drug issue the governor said situation is such that if we go to villages, villagers say drugs are available like grocery items at general stores। ਕਹਿੰਦੇ ਪਿੰਡਾਂ ਦੇ ਲੋਕ ਕਹਿੰਦੇ ਨੇ ਆ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲਦੇ ਨੇ। ਔਰ ਜਿਹੜੇ ਸਕੂਲਾਂ ਦੇ ਬੱਚੇ ਨੇ ਫਿਰ ਉਹ ਕਹਿੰਦਾ ਪੁਲਿਸ ਮੇ ਨਾਟ ਬੀ ਨੋਇੰਗ ਬਟ ਵਿਲੇਜਰਸ ਨੋ ਐਵਰੀਥਿੰਗ। ਦੇਖੋ ਹੁਣ ਇੱਕ ਪਾਸੇ ਤਾਂ ਇਹ ਘਟੀਆ ਬਲੇਮ ਗੇਮ ਵੀ ਹੁੰਦੀ ਹੈ ਜਦੋਂ ਤੁਸੀਂ ਆਪਣੇ ਪੈਰ ਆਉਣ ਵਾਲੇ 2024 ਚ ਬੀਜੇਪੀ ਪੰਜਾਬ ਚ ਆਪਣੀਆਂ ਜੜ੍ਹਾਂ ਲਾਉਣਾ ਚਾਹੁੰਦੀ ਹੈ ਔਰ ਅਲਟੀਮੇਟਲੀ ਪੰਜਾਬ ਨੂੰ ਕਾਬੂ ਕਰਨਾ ਚਾਹੁੰਦੀ ਹੈ, ਪਰ ਉਹਦਾ ਇਹ ਕਹਿਣਾ ਤੇ ਨਾਲ ਉਹ ਕਹਿੰਦਾ ਕਿ ਇਟ ਇਜ਼ ਅ ਮੈਟਰ ਆਫ ਵਰੀ, ਇਟ ਇਜ਼ ਨਾਟ ਦ ਕੁਐਸਚਨ ਆਫ ਅਡਲਟਸ ਓਨਲੀ, drugs have entered schools and children are getting addicted, parents are feeling helpless। ਹੁਣ ਜੇ ਅਸੀਂ ਇੱਥੇ ਹੀ ਗੱਲ ਛੱਡਦੇ ਹੀ ਹੈ, ਫਿਰ ਉਹ ਕਹਿੰਦਾ some children get addicted to the extent that they start stealing in their homes and we are getting several complaints in this regard। ਔਰ ਇਹ ਕਿ ਵੀ ਬੱਚੇ ਵੀ ਸਕੂਲਾਂ ਦੇ ਐਡਿਕਟ ਨੇ, ਗਰੋਸਰੀ ਸਟੋਰਾਂ ਦੇ ਉੱਤੇ ਕਰਿਆਨੇ 'ਚ ਵਾਂਗ ਚੀਜ਼ਾਂ ਮਿਲਦੀਆਂ ਨੇ, ਔਰ ਬੱਚੇ ਜਿਹੜੇ ਨੇ ਉਹ ਘਰੋਂ ਚੋਰੀ ਕਰਕੇ ਵੀ ਡਰੱਗਸ ਖਾਂਦੇ ਨੇ। ਦੇਖੋ ਹੁਣ ਜੇ ਇਸੇ ਇੱਕੋ ਸਵਾਲ ਦੇ ਉੱਤੇ ਅਸੀਂ ਆ ਜਾਈਏ, ਕਿੰਨਾ ਵੱਡਾ ਬਜਟ ਪੰਜਾਬ 'ਚ ਪੁਲਿਸ ਦਾ ਹੈ। ਅੱਛਾ, ਇਹ 6 ਦੇ 6 ਸਰਹੱਦੀ ਜ਼ਿਲ੍ਹੇ ਸੈਂਟਰਲ ਫੋਰਸਿਸ ਦੇ ਹਵਾਲੇ ਨੇ। ਪੰਜਾਬ ਦਾ ਆਪਣਾ ਨੈਟਵਰਕ ਜਿਹੜਾ ਉਹਨਾਂ ਦਾ, ਇਸ ਤੋਂ ਇਲਾਵਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਪੰਜਾਬ 'ਚ ਹੈ। ਇਹ ਡਰੱਗਸ ਕੌਣ ਲਿਆ ਰਿਹਾ ਹੈ, ਕੌਣ ਪੰਜਾਬ ਦੇ ਯੂਥ ਨੂੰ ਡਰੱਗਸ ਦੇ ਹਵਾਲੇ ਕਰ ਰਿਹਾ ਹੈ, ਜਿਨ੍ਹਾਂ ਨੇ ਚੁਣ ਕੇ ਨੌਜਵਾਨ ਮਾਰੇ ਕਿ ਜੇ ਅਸੀਂ ਦਹਿਸ਼ਤਗਰਦੀ ਮੁਕਾਉਣੀ ਹੈ, ਉਹਨਾਂ ਨੂੰ ਇਹ ਡਰੱਗ ਪੈਡਲਰ, ਡਰੱਗ ਸਪਲਾਇਰ, ਡਰੱਗਸ ਆ ਕਿੱਥੋਂ ਰਹੀ ਹੈ। ਫਿਰ ਜੇ ਪਾਕਿਸਤਾਨ ਦੀ ਸੀਮਾ ਨਾਲ ਗੱਲ ਕਰੀਏ, ਬਾਰਡਰ ਨਾਲ ਗੱਲ ਕਰੀਏ, ਤੇ ਜਿਹੜਾ ਪੰਜਾਬ ਦਾ ਬਾਰਡਰ ਪਾਕਿਸਤਾਨ ਨਾਲ ਲੱਗਦਾ 500-600 ਕਿਲੋਮੀਟਰ ਜਿੰਨਾ ਵੀ ਹੈ, ਉਸ ਦੇ ਉੱਤੇ ਕੰਡਿਆਲੀ ਤਾਰ ਲਾਈ ਹੋਈ ਹੈ। ਉਸ ਤਾਰ ਦੇ ਉੱਤੇ ਕਰੰਟ ਵੀ ਛੱਡਿਆ ਹੋਇਆ, ਜਿੱਥੋਂ ਕੋਈ ਪਰਿੰਦਾ, ਕੋਈ ਚਰਿੰਦਾ ਜਿਹੜਾ ਉਹ ਐਂਟਰ ਨਹੀਂ ਕਰ ਸਕਦਾ। ਇਹਨਾਂ ਦੇ ਜਿਹੜੇ ਨੇ ਉਹ ਸਰਵੇਲੈਂਸ, ਹਵਾਈ ਸਰਵੇਲੈਂਸ ਵੀ ਹੈ, ਦੋਨੋਂ ਪਾਸੇ ਮਜ਼ਬੂਤ ਚੌਕੀਆਂ ਨੇ। ਔਰ ਹੁਣ ਜਿਵੇਂ ਅੱਧਾ ਪੰਜਾਬ, ਫਿਰ ਡਰੱਗਸ ਕਿੱਥੋਂ ਆ ਰਹੀਆਂ ਨੇ, ਕੌਣ ਲਿਆ ਰਿਹਾ। ਸੋ ਜਦੋਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਭਾਈ ਇਹਨਾਂ ਨੇ ਜਿਹੜਾ ਕੰਮ ਇਹ ਪੰਜਾਬ ਦੇ ਵਿੱਚ ਨੌਜਵਾਨੀ ਨੂੰ ਮਾਰ ਕੇ ਨਹੀਂ ਕਰ ਸਕੇ, ਉਹਨਾਂ ਨੇ ਦੇਖਿਆ, ਏਜੰਸੀਆਂ ਨੇ ਸਿਰ ਜੋੜਿਆ, ਉਹਨਾਂ ਨੇ ਕਿਹਾ ਜੀ ਇਹ ਸਿੱਖ ਕੌਮ ਡਰਨ ਵਾਲੀ ਤਾਂ ਨਹੀਂ ਹੈ, ਇਹ ਤੁਸੀਂ ਜਿੰਨੇ ਮਾਰੋਗੇ ਤਾਂ ਉਨੇ ਹੀ ਹੋਰ ਨਿਕਲ ਆਉਂਦੇ ਨੇ, ਇਹਨਾਂ ਨੂੰ ਕੋਈ ਡਰ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਡਰੱਗਸ ਨਾਲ ਮਾਰੋ। ਔਰ ਇਹ ਵੈਪਨ ਵਿਦਨ ਸਭ ਤੋਂ ਪਹਿਲਾਂ ਮਨੀਪੁਰ। ਹੁਣ ਮਨੀਪੁਰ ਦੇ ਵਿੱਚ ਜਿਹੜੀ ਫਰੀडम ਮੂਵਮੈਂਟ, ਔਰ ਮਨੀਪੁਰ 'ਚ ਹਿੰਦੂ ਨੇ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ, ਸਭ ਤੋਂ ਜ਼ਿਆਦਾ ਡਰੱਗਸ ਪਹਿਲਾਂ ਮਨੀਪੁਰ 'ਚ, ਉੱਥੇ ਬੜੀ ਸਕਸੈਸਫੁਲੀ। ਔਰ ਉਹਦਾ ਨਤੀਜਾ ਈਵਨ ਇਹ ਹੈ ਕਿ ਜਿਹੜੇ ਮਨੀਪੁਰ, ਜਿਹੜੇ ਸਾਰੇ ਹੀ ਈਵਨ ਈਸਟਰਨ ਸਟੇਟਾਂ ਦੇ ਸਟੂਡੈਂਟ, ਕੋਈ ਦਿੱਲੀ ਪੜ੍ਹਦਾ ਹੈ, ਕੋਈ ਕਿਤੇ ਪੜ੍ਹਦਾ ਹੈ, ਉਹਨਾਂ ਨੂੰ ਇੰਨਾ ਬਦਨਾਮ ਕੀਤਾ ਹੋਇਆ ਇਹ ਕਹਿ ਕੇ ਕਿ ਇਹ ਸਾਰੇ ਡਰੱਗ ਵੇਚਣ ਵਾਲੇ ਨੇ ਜਾਂ ਡਰੱਗ ਖਾਣ ਵਾਲੇ ਨੇ। ਕਿਉਂਕਿ ਮਨੀਪੁਰ ਇੱਕ ਸਟੇਜ, ਹੁਣ ਤਾਂ ਮੈਨੂੰ ਨਹੀਂ ਪਤਾ, ਹੁਣ ਤਾਂ ਪੰਜਾਬ ਸਰਪਾਸ ਕਰ ਗਈ ਹੋਣੀ ਹੈ, ਇੱਕ ਸਟੇਜ ਤੇ ਮਨੀਪੁਰ ਸਭ ਤੋਂ ਜ਼ਿਆਦਾ ਜਿਹੜੀ ਹੈ ਡਰੱਗ ਐਡਿਕਟ ਸਟੇਟ ਸੀ। ਔਰ ਉਹਦੇ 'ਚ ਏਜੰਸੀਆਂ ਨੇ, ਹੁਣ ਤੁਹਾਨੂੰ ਨਾਗਿਆਂ ਦੀ ਇਨਸਰਜੈਂਸੀ ਦੀ ਖਬਰ ਕੋਈ ਹੋਏਗੀ, ਮਨੀਪੁਰ ਦਾ ਨਜ਼ਰ ਨਹੀਂ ਆਉਂਦਾ, ਕਿਉਂਕਿ ਉਹ ਉਹਨਾਂ ਨੇ ਪੂਰੀ ਜਨਰੇਸ਼ਨ ਡਰੱਗਸ ਦੇ ਹਵਾਲੇ ਕਰਤੀ। ਪੰਜਾਬ 'ਚ ਵੀ ਜੇ ਤੁਸੀਂ ਡਰੱਗਸ ਦਾ ਇਨਫਲਕਸ ਦੇਖੋ, ਹੁਣ ਡਰੱਗਸ ਤਾਂ 1960ਵਿਆਂ ਦੇ ਵਿੱਚ ਵੀ ਪੀਕ ਤੇ ਸੀ ਜਦੋਂ ਹਿੱਪੀ ਮੂਵਮੈਂਟ ਚੱਲੀ। ਉਹ ਜ਼ਮਾਨੇ 'ਚ ਜਿਹੜਾ ਹਿੱਪੀ ਸਾਰੇ ਪਾਸੇ ਘੁੰਮ ਰਹੇ ਸੀ, ਔਰ ਇੰਡੀਆ 'ਚ ਵੀ ਸੀ, ਪਾਕਿਸਤਾਨ 'ਚ ਵੀ ਸੀ, ਸਾਰੇ ਪਾਸੇ ਸੀ। ਉਦੋਂ ਵੀ ਇਹ ਜਿਹੜੀ ਕ੍ਰੈਕ ਕੋਕੇਨ, ਸਮੈਕ, ਹੈਰੋਇਨ, LSD ਜਿਹੜੀ ਉਸ ਜ਼ਮਾਨੇ, ਇਹ ਸਾਰੀਆਂ ਉਦੋਂ ਨਾਲ ਡਰੱਗੀ ਹੋਇਆ ਪੰਜਾਬ। ਬਿਲਕੁਲ। ਫਿਰ
ਅਸੀਂ ਦੇਖਦੇ ਹਾਂ ਕਿ 80ਵੇਂ ਤੱਕ ਪਹੁੰਚਦੇ ਹਾਂ, ਜਦੋਂ ਪੂਰੀ ਮੂਵਮੈਂਟ ਰਹੀ ਉਦੋਂ ਨਾ ਡਰੱਗੀ ਹੋਇਆ ਪੰਜਾਬ। ਔਰ ਜੇ ਤੁਸੀਂ ਪੰਜਾਬ 'ਚ ਡਰੱਗਸ ਦਾ ਬੋਲਬਾਲਾ ਦੇਖੋਗੇ ਤਾਂ 1995-96 ਤੋਂ ਬਾਅਦ, ਜਦੋਂ ਕਿ 1984 ਤੋਂ 1985 ਤੱਕ, ਜੇ 1984 ਤੋਂ 1994 ਤੱਕ ਇਹਨਾਂ ਨੇ ਇੱਕ ਜਨਰੇਸ਼ਨ ਮਾਰ ਮੁਕਾਈ, ਔਰ 1995 ਤੋਂ ਬਾਅਦ ਪੰਜਾਬ ਦੇ ਵਿੱਚ ਸਿਸਟਮੈਟਿਕਲੀ ਡਰੱਗਸ ਲਿਆਂਦੀਆਂ ਗਈਆਂ। ਔਰ ਉਹਨਾਂ ਇਲਾਕਿਆਂ 'ਚ ਜੇ ਤੁਸੀਂ ਈਵਨ ਡਰੱਗ ਵਿਕਟਮਸ ਦੇਖੋਗੇ, ਜਿਨ੍ਹਾਂ ਇਲਾਕਿਆਂ 'ਚੋਂ, ਜਿਨ੍ਹਾਂ ਪਿੰਡਾਂ 'ਚੋਂ ਮੂਵਮੈਂਟ ਦੇ ਦੌਰਾਨ ਸਭ ਤੋਂ ਜ਼ਿਆਦਾ ਸਿੱਖ ਨੌਜਵਾਨ ਨਿਕਲੇ, ਉੱਥੇ ਸਭ ਤੋਂ ਜ਼ਿਆਦਾ ਡਰੱਗਸ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਏਜੰਸੀਆਂ ਨੇ ਡਰੱਗ ਦੀ ਖੇਡ ਖੇਡੀ, ਫਿਰ ਬਿਕਰਮ ਮਜੀਠੀਆ ਹੋਏ, ਕਿ ਕਾਂਗਰਸ ਹੋਣ, ਕਿ ਬਿਊਰੋਕਰੇਸੀ ਹੋਏ, ਕਿ ਪੁਲਿਸ ਅਫਸਰ ਹੋਣ, ਜੇ 1 ਕਰੋੜ ਦੀ 1 ਕਿਲੋ ਹੈਰੋਇਨ ਹੈ ਤੇ ਉਹਨਾਂ ਨੂੰ 5-5, 10-10, 20-20 ਹਜ਼ਾਰ ਜਾਂ ਲੱਖ 2 ਲੱਖ ਰਿਸ਼ਵਤ ਲੈਣ ਦੀ ਲੋੜ ਹੀ ਨਹੀਂ ਹੈ। ਮੋਟਾ ਕੰਮ ਹੈ, ਨਾਲੇ ਏਜੰਸੀਆਂ ਵੀ ਖੁਸ਼ ਕਿ ਲਓ ਜੀ ਅਸੀਂ ਵਰਤਾ ਦਿੱਤਾ ਸਾਰੇ ਪਾਸੇ, ਤੇ ਨਾਲੇ ਪੈਸੇ ਵੀ ਫਲੋ ਹੋ ਰਹੇ ਨੇ, ਔਰ ਪਾਈ ਜਾਓ ਇਹਨੂੰ ਪਾਕਿਸਤਾਨ ਦੇ ਖਾਤੇ 'ਚ। ਔਰ ਇਹ ਗਵਰਨਰ ਕੱਲਾ ਇਹੀ ਨਹੀਂ, ਉਹ ਇਹ ਕਹਿ ਰਿਹਾ ਕਿ ਜੀ ਇਹ ਜਿਹੜੇ ਨੇ ਪਾਕਿਸਤਾਨ, ਔਰ ਨਾਲ ਹੀ ਖਬਰ ਜਦੋਂ ਤੁਸੀਂ ਇਸ ਕਿਸਮ ਦੀ ਖਬਰ ਦੇਖੋਗੇ ਤੇ ਨਾਲ ਇੱਕ ਅੱਧੀ ਖਬਰ ਲੱਗੀ ਹੋਏਗੀ, BSF shoots down Pakistani drone near border post in Amritsar sector. The drone was carrying a packet weighing about 5 kilogram suspected to be heroin. ਹੁਣ ਇਹ ਦੋਨੋਂ ਖਬਰਾਂ ਜੇ ਤੁਸੀਂ ਮਿਲਾ ਕੇ ਦੇਖੋ ਜੀ, ਉਹ ਪੈਕੇਜ ਵੀ ਹੋਇਆ, ਡਰੋਨ ਨੇ ਇਹਨਾਂ ਨੂੰ ਥੱਲੇ ਜਿਹੜਾ ਉਹ ਇਨਾਮ ਸੁੱਟਿਆ 5 ਕਿਲੋ ਹੈਰੋਇਨ ਦਾ, ਔਰ ਨਾਲ ਦੀ ਨਾਲ ਇਹ ਹੋਇਆ ਜੀ ਪ੍ਰੋਤ ਨੇ ਤਾਂ ਜਾ ਕੇ ਦੇਖਿਆ ਵੀ ਇਹ ਤਾਂ ਸਾਰੇ ਪਾਸੇ ਜਿਹੜੇ ਨੇ ਸਕੂਲਾਂ 'ਚ ਤਾਂ ਬੱਚੇ ਵੀ, ਤੇ ਕਰਿਆਨੇ ਦੀਆਂ ਦੁਕਾਨਾਂ ਤੇ ਡਰੱਗਸ ਮਿਲਦੀਆਂ। ਸੋ ਇਹ ਹੈ ਜਿਹੜੀ ਡਰੱਗ ਸਬਸਟੈਂਸ ਅਬਿਊਜ਼ ਦੇ ਨਾਲ ਕੌਮ ਨੂੰ ਮਾਰਨਾ ਹੈ, ਨਸਲਕੁਸ਼ੀ ਕਰਨੀ ਹੈ। ਫਿਰ ਤੁਹਾਨੂੰ ਅਮਰੀਕਾ 'ਚ ਨੇਟਿਵਸ ਦੀ ਹਿਸਟਰੀ ਪੜ੍ਹ ਲਓ, ਆਸਟ੍ਰੇਲੀਆ 'ਚ ਐਬੋਰੀਜਨਲਸ ਦੀ ਪੜ੍ਹ ਲਓ, ਨਿਊਜ਼ੀਲੈਂਡ 'ਚ ਮੌਰੀਸ ਦੀ ਪੜ੍ਹ ਲਓ, ਔਰ ਅਫਰੀਕਾ ਦੇ ਵੀ ਇੱਕ ਵੱਡੇ ਹਿੱਸੇ ਜਿੱਥੇ ਕਲੋਨੀਅਲਸ ਰਹੇ, ਇਵੇਂ ਹੀ ਡਰੱਗਸ ਦੇ ਹਵਾਲੇ ਕਰਕੇ ਓਰੀਜਨਲ ਜਿਹੜੇ ਲੋਕ ਨੇ ਉਹਨਾਂ ਨੂੰ ਭੁਲਾ ਹੀ ਦਿੱਤਾ ਗਿਆ ਕਿ ਉਹ ਕੌਣ ਸਨ ਤੇ ਅੱਜ ਕੀ ਨੇ, ਤੇ ਕਿਵੇਂ ਇਹ ਫਿਰ ਲੁੱਟ ਮਾਰ ਜਿਹੜੀ ਹੈ ਪੋਲੀਟੀਕਲ ਸਲੇਵਰੀ ਫਿਰ ਪਰਪੈਚੁਏਟ ਕੀਤੀ ਜਾਂਦੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।